ਉਹ ਪੰਜ ਪੀਰ ਜਿਨ੍ਹਾਂ ਨੂੰ ਮੁਸੀਬਤ ਵੇਲੇ ਹੀਰ ਜਾਂ ਰਾਂਝਾ ਵੰਗਾਰਦੇ ਨੇ, ਉਹਨਾਂ ਚੋਂ ਪਹਿਲਾ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਕਿ ਇਸਮੇ ਗਿਰਾਮੀ ਹੈ ਹਜ਼ਰਤ ख्वाजा खिजर ਦਾ। ਇਹਦਾ ਕੀ ਮਤਲਬ ਹੈ ਵੀ ਜਾ ਧੀਆ ਰਾਵੀ ਤੇ ਨਾ ਕੋਈ ਆਵੀ ਤੇ ਨਾ ਕੋਈ ਜਾਵੀ। ਇੱਥੇ ਲੋਕਾਂ ਦੇ ਵਸੀਲੇ ਥੋੜੇ ਹਨ, ਜ਼ਮੀਨਾਂ ਥੋੜੀਆਂ ਸਨ ਜੀ, ਤੇ ਉਧਰੋਂ ਜਿਹੜੀ ਕੋਈ ਫਸਲ ਹੋਣੀ ਕਈ ਵਾਰੀ ਰਾਵੀ ਨੇ ਮਾਰ ਛੱਡਣੀ ਤੇ ਉੱਥੇ ਰਾਹ ਖੜਾ ਹੀ ਨਹੀਂ ਤੇ ਆਉਣ ਜਾਣ ਔਖਾ ਹੀ ਹੋਣਾ। ਨਦੀਏ ਤੂੰ ਸ਼ੂਕਦੀ ਕਿਉਂ ਹੈ? ਅਸਾਂ ਤਾਂ ਪੈਰ ਹੀ ਨਹੀਂ ਪਾਣੇ। ਕੋਈ ਬੜੀਕੀ ਬੰਦੇ ਨੂੰ ਨਜ਼ਰ ਆਉਂਦੀ ਹੋਵੇ ਤੇ ਬੰਦਾ ਪਹਿਲਾਂ ਸੋਚਦਾ ਵੀ ਮੈਨੂੰ ਕੀ ਲੋੜ ਇਹਦੇ ਵਿੱਚ ਫਾਹ ਲੈਣ ਦੀ। ਜੱਟ ਦੇ ਜਾਉ ਪੱਕੇ ਤੇ ਸਕੀ ਮਾਂ ਨੂੰ ਮਾਰੇ ਧੱਕੇ। ਵਾਰਿਸ ਸ਼ਾਹ ਨੇ ਵੀ ਲਿਖਿਆ ਨਾ, ਭੁੱਖਾ ਰਹੇ ਜੱਟਾ ਰੱਬ ਯਾਦ ਆਊ, ਰੱਜ ਖਾਣ ਦੀਆਂ ਇਹ ਸਭ ਮਸਤੀਆਂ ਨੇ। ਜਿੰਨਾ ਚਿਰ ਉਹਦੇ ਪੜੋਲੇ ਜੋ ਦਾਣੇ ਮੁੱਕੇ ਨੇ ਉਹ ਤੁਹਾਡੇ ਬੜੇ ਕੰਮ ਆਏਗਾ, ਤੁਹਾਡੀ ਬੜੀ ਤਾਬਿਆਦਾਰੀ ਕਰੇਗਾ। ਤੇ ਜਦੋਂ ਮਤਲਬ ਉਹਦੇ ਜੌਂ ਪੱਕ ਗਿਆ ਤੇ ਉਹ ਫਿਰ ਮੱਥੇ ਤੇ ਅੱਖਾਂ ਰੱਖ ਲੇਗਾ। उफलास ने बच्चों को भी तहजीब सिखा दी, सहमे हुए रहते हैं शरारत नहीं करते। इस जट लफज के पिछे तमाम कौमां खलोतियां होईयां ने, तमाम अजिहे लोग जिन्होंने खुल के पैसा आ जाए तो अपनी औकातों बाहर हो जाते हैं, वो सारे ही इस लफज के पिछे खिलार छड़े ने। अखान पान वाले साडे दानशवर ने, सरहदी सवों ਤੇ ਭਾਵੇਂ ਪਵਾਂਦੀ ਸਵੋਂ ਲੱਕ ਵਿਚਕਾਰ ਹੀ ਹੋਣ। ਬੰਦਿਆ ਜਿਹੜਾ ਤੂੰ ਇਹ ਵਿਡਣ ਵਿਡਿਆ ਹਾਂਜੀ, ਇਹ ਤੈਨੂੰ ਖਰਚ ਜਾਂ ਜਿਹੜੀ ਕੋਈ ਮੁਸ਼ਕਲ ਇਹਦੇ ਚ ਆਉਣੀ ਉਹ ਤੇ ਆਉਣੀ ਹੀ ਆਉਣੀ ਹੈ। ਉਹ ਤੂੰ ਇਹਦੇ ਤੋਂ ਕੀ ਕਰ ਜਾਂ ਭਾਵੇਂ ਪੀ ਕਰ, ਉਹ ਤੈਨੂੰ ਜਰਨੀ ਪੈਣੀ ਹੈ। ਡਰਨਾ ਹੈ ਕਿਉਂ? ਵੇਖ ਕੇ ਐਵੇਂ ਝੁੱਲਦੇ ਝੱਖੜ ਝੁੱਲਣ ਦੇ, ਪੈ ਕੇ ਤੂਫਾਨਾਂ ਦੀ ਹੱਥੀਂ ਦਿਲ ਦੇ ਝਾਕੇ ਖੁੱਲਣ ਦੇ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम। साहिबो, पंजाबी माँ बोली दे जुबानो अदब ते सकाफत दे फरोग ते वधावे ते चढ़तल लई शुरू कीते जान वाले तुहाडे अपने यूट्यूब चैनल मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। प्यारिओ, साडी ये बेनती है भी अपने इस चैनल ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ अपनी गल बात नूं मजीद निखारन शिंगारन ते सवारन दा आर ते यतन भी करते रहने आ। प्यारिओ, साडे बहुत सारे व्यूअर्स साथों ये सवाल पुछते रहंदे ने ते अज भी साडियां दो धीआं ने, एक ते जाहिदा एहसान साहिबा और दूसरियां सादिया नजीब साहिबा। उन्होंने साथों ये सवाल पुछया है कि पीर वारिस शाह सैयद होरां दा रोमानवी किस्सा जिहड़ा है हीर कहानी, उहदे विच जदों रांझे ते कोई मुसीबत आउंदी है या हीर नूं कोई औकड़ बनदी है ते ओह पंजां पीरां दी दुआई दिंदे ने दोवें। पंजां पीरां तो की मुराद है? साहिबो, तुहाडी खिदमत दे विच मैं ये अर्ज़ करांगा कि पंजां पीरां तो मुराद सब तो पहले तो पीर ने हज़रत ख्वाजा खिजर, जिन्हां दा हीर दे विच जिक्र किया गया होया है, जिहड़े हीर दी ते रांझे दी पुकार दे उत्ते जदों वो दुहाई दिंदे ने ते उन्हां दी मदद लई आउंदे ने। वो पंजे पीर जिहड़े ने उन्हां दे विच पहला मुबारक नां है हज़रत ख्वाजा खिजर दा, जिन्हां बारे तुसी सुनिया है कि उन्होंने आबे हयात पीता होया। आख्या जाता है कि वो चिश्मा आबे हयात ताईं अपड़ गए सन, होर अज ताईं कोई नहीं अपड़ सकिया, और उन्होंने वो पानी पी लिया होया है। इस वास्ते
ਉਹ ਜ਼ਿੰਦਾ ਉਹ ਜਾਵੇਦ ਨੇ, ਉਹਨਾਂ ਨੂੰ ਮੌਤ ਨਹੀਂ ਆਵੇਗੀ ਕਿਆਮਤ ਤਾਈਂ। ਇੱਕ ਕਨਸੈਪਟ ਡਿਵੈਲਪ ਹੋਇਆ ਹੈ ਉਹਨਾਂ ਦੇ ਬਾਰੇ 'ਚ। ਉਹਨਾਂ ਦੀ ਨਿਆਜ਼ ਵੀ ਜਿਹੜੀ ਦਿੰਦੇ ਨੇ ਲੋਕ ਜਿਹੜੇ ਉਹਨਾਂ ਨੂੰ ਮੰਨਦੇ ਨੇ, ਉਹ ਹਜ਼ਰਤ ਖਵਾਜਾ ਖਿਜ਼ਰ ਦੀ ਨਿਆਜ਼ ਦਰਿਆਵਾਂ ਦੇ ਕੰਢੇ 'ਤੇ ਜਾਂ ਕਸ਼ਤੀਆਂ ਦੇ ਵਿੱਚ ਬੈਠ ਕੇ ਜ਼ਿਆਦਾ ਤਕਸੀਮ ਕਰਦੇ ਨੇ। ਇਹਦੇ 'ਚ ਪਤਾ ਨਹੀਂ ਉਹਨੂੰ ਕਿਹੜਾ ਰਾਜ਼ ਮੁਜ਼ਮਰ ਹੈ, ਮੈਨੂੰ ਇਹਦੇ ਬਾਰੇ 'ਚ ਨਹੀਂ ਪਤਾ। ਬਹਰਹਾਲ ਉਹ 5 ਪੀਰ ਜਿਨ੍ਹਾਂ ਨੂੰ ਮੁਸੀਬਤ ਵੇਲੇ ਹੀਰ ਜਾਂ ਰਾਂਝਾ ਵੰਗਾਰਦੇ ਨੇ, ਉਹਨਾਂ 'ਚੋਂ ਪਹਿਲਾ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਕਿ ਇਸਮੇ ਗਿਰਾਮੀ ਹੈ ਹਜ਼ਰਤ ਖਵਾਜਾ ਖਿਜ਼ਰ ਦਾ। ਦੂਸਰੇ ਪੀਰ हज़रत बाबा जी फरीदुद्दीन मसूद गंजे शकर रहमतुल्लाह ताला अलैह पाकपतन शरीफ वाले। और तीसरे पीर जिन्होंने हीर भी या रांझा भी बुलाते ने मदद लई वंगारदे ने, ते 5 पीर जिहड़े मदद दे वास्ते आउंदे ने, उन्हां दे विचों तीसरा नामा है हज़रत बहाउद्दीन ज़िक्रिया मुल्तानी दा। प्यारिओ, चौथे ने हज़रत सैयद जलालुद्दीन सुरख बुखारी, जिन्हों मखदूम जहानिया जहां गश्त भी आख्या जाता है। ते 5वें हज़रत उस्मान मरवंदी, जिन्हों दुनिया हज़रत लाल शोहबाज कलंदर के नां तो जानती है। ये 5 पीर ने जिन्हों हीर ते रांझा मनते सन, जिन्हों के मुरीद सन, और जिन्हों हीर कहानी दे विच ਉਹ अपनी मदद ਲਈ पुकारते हैं। ਤੁਹਾਡੇ सवाल का जवाब असां ਤੁਹਾਡੀ खिदमत ਦੇ ਵਿੱਚ अर्ज कर दिता। आओ हुण प्यारिओ, ਤੁਹਾਡੇ सवाल, ਤੁਹਾਡੇ अखान ते ਤੁਹਾਡੇ शेर लै के चलीए बाबा जी एहसान बाजवा होरां दे पिंड गखड़वाली, ते बाकी गल्लां बातां उत्थे ही चल के ਤੁਹਾਡੇ ਨਾਲ ਸਾਂਝੀਆਂ ਕਰਾਂਗੇ। आओ ਸਾਡੇ ਨਾਲ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। अस्सलाम वालेकुम जनाब अली जी। वालेकुम सलाम जनाब। डॉक्टर साहब की हाल चाल है? खैर मेरे खैरी आए हो जनाब? जी अल्लाह पाक दा एहसान बाजवा साहब, अल्लाह पाक दा बड़ा करम, तुहाडी भी बड़ी मेहरबानी। जी जी जी। अच्छा मेरे हजूर, साडे प्यारे पाकिस्तान विच ते फिर अगों साडे देश पंजाब विच, जी जी जी, साडा दिल पंजाब दा लाहौर है जी। हाँ जी। ते लाहौर दे विच सर साडी मां बोली पंजाबी दियां किताबां छापण वाले सब तो कदीमी 2 इदारे ने, अजीज पब्लिशर्स, हाँ जी, ते एक ताज बुक डिपो। हाँ जी हाँ जी हाँ जी। असां भी जनाब जदों MA कीता तुसां भी उदों इन्हां दियां छपियां होईयां बुक्स। हाँ जी। अज भी कोई ऐसी पुरानी किताब ते वो ताज बुक डिपू, अजीज बुक डिपू ते हुण ते उन्हां दे बुजुर्ग वफात पा गए ने, बच्चे भी साडियां उमरां दे ने उत्थे बैठे ने। ते ओ नवीद अहमद साहब जेहड़े ने ना सर ताज बुक डिपू वाले, उन्हां दा बड़ा किरदार है साडी मां बोली दे फरोग विच, क्योंकि पंजाबी दियां किताबां छापणियां जेहड़ियां कि साडे बदकिस्मती नाल देश इंनियां विकदियां भी नहीं है ना, और बड़ी सरमायाकारी उन्हां पंजाबी जुबानो अदब दी तरक्की वास्ते कीती इस फील्ड विच। जी जी जी। असी उन्हां दे बड़े मशहूर हाँ, क्योंकि उन्हां दियां छपियां होईयां किताबां बाजवा साहब पढ़ के ते मैं ते कम से कम मैं कीता, फिर ऑनर्स कीता। उन्हां एक अखान भिजवाया। पहले तो सलाम तुहानूं कहंदे ने, क्योंकि बड़े खुश हुंदे ने, आंदे ने जी कि बाजवा साहब ते तुसीं जिहड़ा काम करदे हो ਇਹ ਨਵੇਕਲਾ ਮਾਸ਼ਾਅੱਲਾ। जी जी जी। ਤੇ ਉਹਨਾਂ ਜਨਾਬ ਖਾਨ ਵੀ ਭੇਜਿਆ, ਉਹਨਾਂ ਕਿਹਾ ਜੀ ਸਾਡਾ ਵੀ ਹਿੱਸਾ ਪਾਓ ਆਪਣੇ ਪ੍ਰੋਗਰਾਮ ਵਿੱਚ। जी जी। ਮੈਂ ਕਿਹਾ ਜੀ ਬਿਸਮਿਲ੍ਲਾ। जी जी। ਤੇ ਉਹਨਾਂ ਆਖਿਆ ਜੀ ਕਿ ਇਹਦਾ ਕੀ ਮਤਲਬ ਹੈ ਵੀ ਜਾ ਧੀਆ ਰਾਵੀ ਤੇ ਨਾ ਕੋਈ ਆਵੀ ਤੇ ਨਾ ਕੋਈ ਜਾਵੀ। ਇਹ ਨਾ ਜੀ ਜਿਹੜਾ ਖਾਨ ਹੈ, ਜਿਹੜਾ ਰਾਵੀ ਦਾ ਇਲਾਕਾ ਹੈ ਨਾ ਜੀ, ਜਿਹੜਾ ਸਾਡੇ ਤੋਂ ਅੱਗੇ ਹੈ ਵੀ 22 ਕਿਲੋਮੀਟਰ, ਜੀ। ਤੇ ਨਾਲ ਨਾਲ ਇੰਡੀਆ ਦੇ ਬਾਰਡਰ ਤੇ ਲਾਹੌਰ ਨੂੰ ਜਾਂਦੀ ਹੈ ਜੀ। ਇਹਨੂੰ ਇੱਕ ਵਕਤ 'ਚ ਨਾ ਦੂਰ ਸਮਝਿਆ ਜਾਂਦਾ ਸੀ, ਯਾਨੀ ਉਧਰ ਕੋਈ ਰਾਹ ਖੜਾ ਵੀ ਨਹੀਂ ਜਾਂਦਾ ਜੀ। ਔਰ ਖਾਸ ਕਰ ਗੁਜਰਾਂ ਵਾਲੇ ਵੱਲੋਂ ਤੇ ਆਉਣਾ ਹੋਵੇ ਤੇ ਬਹੁਤ ਹੀ ਔਖਾ ਹੁੰਦਾ ਸੀ ਜੀ, ਕਿ ਕੋਈ ਰਾਹ ਵਗੈਰਾ ਨਹੀਂ ਸੀ ਹੁੰਦਾ। ਫਿਰ ਸਾਉਣ ਭਾਦਰੋਂ ਦੇ ਅੰਦਰ ਹੜ੍ਹ ਛੜ ਆਉਣੇ, ਇਹ ਉਹ ਲਟਰ ਪਟਰ ਜੀ, ਔਰ ਉਹਦੇ ਨਾਲ ਜਿਹੜੇ ਕੋਈ ਰਾਹ ਮਾੜੇ ਮੋਟੇ ਹੋਣੇ ਉਹ ਵੀ ਗਿੱਲ ਗਲੈਨ ਹੋ ਜਾਣੀ ਜੀ। ਤੇ ਉੱਥੇ ਫਿਰ ਇਹ ਹਾਲ ਹੁੰਦਾ ਸੀ ਵੀ ਕੋਈ ਆਉਣ ਜਾਣ ਲੋਕਾਂ ਦਾ ਬੜਾ ਔਖਾ ਹੁੰਦਾ ਸੀ ਜੀ।
ਤੋਂ ਦੱਸਿਆ ਗਿਆ ਵੀ ਜਿਹੜੀ ਧੀ ਨੂੰ ਤੁਸੀਂ ਰਾਵੀ ਦੇ ਇਲਾਕੇ 'ਚ ਵਿਆਹ ਦਿਓ, ਮਤਲਬ ਇਹ ਰਾਵੀ ਦੇ ਲਾਗੇ ਪਿੰਡਾਂ ਵਿੱਚ ਵਿਆਹ ਦਿਓ, ਜੀ ਜੀ ਉਹਦੇ ਵਿੱਚ ਫਿਰ ਇਹ ਹੀ ਹੈ ਕਿ ਉਹਦੇ ਕੋਲ ਕਿਸੇ ਆ ਜਾ ਤੇ ਸਕਣਾ ਨਹੀਂ, ਰਾਹ ਖੜਾ ਹੀ ਕੋਈ ਨਹੀਂ, ਹਾਂਜੀ। ਤੇ ਫਿਰ ਉਹ ਵਿਚਾਰੀ ਨੇ ਉਡੀਕਦੇ ਹੀ ਰਹਿਣਾ ਕਿ ਮੇਰੇ ਪੇਕਿਆਂ 'ਚੋਂ ਕੋਈ ਆਵੇ, ਹਾਂਜੀ। ਤੋ ਦੂਜੇ ਲਫ਼ਜ਼ਾਂ 'ਚ ਇਸ ਇਲਾਕੇ ਦੀ ਨਾ ਥੋੜ੍ਹੀ ਜਿਹੀ ਜਿਸ ਤਰ੍ਹਾਂ ਤੁਹਾਡੇ ਗੁਜਰਾਂਵਾਲੇ ਦੇ ਲੋਕ ਉਹ ਥੋੜ੍ਹਾ ਆਪਣੇ ਆਪ ਨੂੰ ਉਤਮ ਸਮਝਦੇ ਨੇ, ਹਾਂਜੀ। ਮਤਲਬ ਕਿਸੇ ਇਲਾਕੇ ਨਾਲ ਸਾਰੀ ਚੀਜ਼ਾਂ ਮਨਸੂਬ ਹੋ ਜਾਂਦੀਆਂ ਨੇ, ਗੁਜਰਾਂਵਾਲਾ ਜਿਵੇਂ ਆਂਦੇ ਨੇ, ਗੁਜਰਾਂਵਾਲਾ ਭਲਵਾਨਾਂ ਦਾ, ਜਾਂ ਖੁਸ਼ ਖੁਰਾਕ। ਮੈਂ ਇੱਕ ਤੁਹਾਨੂੰ ਗੱਲ ਸੁਣਾਉਣ ਲੱਗਾ, ਜੀ ਜੀ ਜੀ, ਕਿ ਮੈਂ ਮੰਗਿਆ ਸਾਂ ਠੱਟੇ ਆਜ਼ਮ ਖਾਨ ਦੇ, ਹਾਂਜੀ। ਅੱਛਾ, ਤੇ ਮੈਂ ਗੁਜਰਾਂਵਾਲੇ ਵੈਸੇ ਹੀ ਕਿਸੇ ਕੰਮ ਗਿਆ, ਮੈਂ ਤਾਂਗੇ ਤੇ ਬੈਠਾ, ਜੀ ਜੀ, ਤੇ ਮੈਂ ਆਖਿਆ ਵੀ ਯਾਰ ਇੱਥੇ ਨਾ ਤੇ ਵਾਹਵਾ ਬਾਰਿਸ਼ ਹੋ ਗਈ ਹੈ, ਸਾਡੇ ਹਾਲ ਤੇ ਨਹੀਂ ਕੋ ਹੋਈ, ਐਵੇਂ ਹੀ ਰਿਵਾਜੀ ਗੱਲ ਕੀਤੀ। ਜੀ ਜੀ, ਉਹ ਇੱਕ ਮੁੰਡਾ ਨਾ ਉਸ ਤਾਂਗੇ ਤੇ ਬੈਠਾ ਸੀ, ਉਹ ਮੈਨੂੰ ਆਂਦਾ ਜੀ ਤੁਹਾਡਾ ਇਲਾਕਾ ਕਿਹੜਾ ਹੈ, ਕਿਹੜੇ ਪਾਸੇ? ਮੈਂ ਆਖਿਆ ਜੀ ਕਾਲੀ ਸੂਬੇ ਵਾਲੇ ਪਾਸੇ, ਕਿਉਂਕਿ ਕਾਲੀ ਸੂਬਾ ਗੁਜਰਾਂਵਾਲੇ ਦਾ ਇਧਰੋਂ ਆਖਰੀ ਪਿੰਡ ਹੈ, ਹਾਂਜੀ, ਤੇ ਗੁਜਰਾਂਵਾਲੇ ਸ਼ਾਇਦ ਜ਼ਿਲ੍ਹੇ ਦਾ ਜੀ, ਇਸ ਵਜ੍ਹਾ ਨਾਲ ਲੋਕਾਂ ਨੂੰ ਥੋੜਾ ਜਿਹਾ ਪਤਾ ਹੈ। ਹੁਣ ਉਹ ਪੈਂਦੜ ਹੀ ਨਾ ਮੁੰਡਾ ਮੈਨੂੰ ਆਂਦਾ ਭਈ ਦਫਾ ਕਰੋ ਜੀ, ਉਹ ਵੀ ਕੋ ਇਲਾਕਾ ਹੈ। ਮੈਂ ਆਖਿਆ ਜੀ ਕੀ ਹੋਇਆ ਹੈ? ਸਾਡੇ ਇਲਾਕੇ ਚੋਂ ਉੱਥੇ ਕੋਈ ਰਿਸ਼ਤਾ ਦਿੰਦਾ ਨਹੀਂ, ਹਾਂਜੀ, ਦੇਣ ਦੀ ਤੇ ਰਿਹਾ, ਕਿਤੇ ਲੈਂਦਾ ਵੀ ਨਹੀਂ। ਮੈਂ ਆਖਿਆ ਲੈ ਵੀ ਮੇਰੀ ਤੇ ਚੰਗੀ ਇਹਨੇ ਮਤਲਬ ਮਿੱਟੀ ਪਲੀਤ ਕੀਤੀ ਹੈ, ਜੀ ਜੀ। ਅੱਛਾ, ਮੈਂ ਉਹਨੂੰ ਨਾ ਬੜੇ ਪਿਆਰ ਨਾਲ ਪੁੱਛਿਆ ਵੀ ਭਾਈ ਜੀ ਤੁਹਾਡਾ ਨਾਂ ਕੀ ਹੈ? ਇਹ ਮੇਰਾ ਨਾਂ ਫਲਾਣਾ ਹੈ, ਮੈਂ ਜਾਣ ਕੇ ਨਾਂ ਨਹੀਂ ਹੁਣ ਲੈਣਾ, ਜੀ ਜੀ। ਅੱਛਾ, ਮੈਂ ਕਿਹਾ ਜੀ ਤੁਹਾਡਾ ਪਿੰਡ ਕਿਹੜਾ ਹੈ? ਉਹਨੇ ਪਿੰਡ ਦੱਸਿਆ ਉਹ ਜਿੱਥੇ ਮੈਂ ਮੰਗਿਆ ਸਾਂ। ਉਹ ਮੈਂ ਆਖਿਆ ਵੀ ਚਲੋ ਗੱਲ 2-3 ਮਹੀਨੇ ਬਾਅਦ ਮੇਰਾ ਵਿਆਹ ਸੀ ਜੀ, ਤੇ ਮੈਂ ਉਹਨੂੰ ਪਛਾਣ ਲਿਆ, ਬਾਬਾ ਬਣਾ ਕੇ ਉਹਦਾ ਚਿਹਰਾ ਸ਼ੇਰਾ ਵੇਖ ਲਿਆ। ਅੱਛਾ ਜੀ। ਉਹ ਜਦੋਂ ਮੈਂ ਵਿਆਹ 'ਚ ਮੈਂ ਸਿਹਰਾ ਬੰਨ ਕੇ, ਸਿਹਰੇ ਤੇ ਨਹੀਂ ਮੈਂ ਬੰਦੇ ਐਵੇਂ ਹਾਰ ਸ਼ਾਰ ਪਾਇਆ ਸੀ ਜੀ, ਉਹ ਮੈਂ ਗਲੀ 'ਚ ਜਾਂਦਾ ਹਾਂ ਤੇ ਅੱਗੋਂ ਲਾਕੜੀਆਂ ਦੇ ਵਿੱਚ ਸੀ। ਅੱਛਾ, ਤੇ ਮੈਂ ਉਹਦਾ ਨਾਂ ਲੈ ਕੇ ਨਾ ਮੈਂ ਆਖਿਆ ਜੀ ਉਹ ਮਿਹਰਬਾਨ, ਸਲਾਮ ਅਲੈਕਮ ਜੀ, ਕੀ ਹਾਲ ਚਾਲ ਹੈ? ਅੱਛਾ, ਲੇਕਿਨ ਉਦੋਂ ਪਹਿਲਾਂ ਮੈਂ ਉਹਨੂੰ ਉੱਥੇ ਤਾਂਗੇ ਤੇ ਹੀ ਜਵਾਬ ਦਿੱਤਾ ਜੀ। ਮੈਂ ਕਿਹਾ ਤੁਹਾਡੇ ਇਲਾਕੇ 'ਚ ਸਭ ਤੋਂ ਵੱਡਾ ਪਿੰਡ ਕਿਹੜਾ ਹੈ? ਇਹ ਫਰੋਜ਼ ਵਾਲਾ, ਤਲਮੰਡੀ, ਮੂਸੇ ਖਾਂ ਜੀ। ਮੈਂ ਕਿਹਾ ਉਹਨਾਂ ਸਾਰਿਆਂ 'ਚ ਵੱਡਾ ਕਿਹੜਾ ਹੈ? ਇਹ ਫਰੋਜ਼ ਵਾਲਾ। ਮੈਂ ਕਿਹਾ ਵੀ ਫਰੋਜ਼ ਵਾਲੇ ਮੇਰਾ ਚਾਚਾ ਤੇ ਤਾਇਆ 2 ਵਿਆਹੇ ਸਨ, ਹਾਂਜੀ। ਤੇ ਮੈਂ ਕਿਹਾ ਮੇਰੇ ਦਾਦੇ ਨੇ 1934 'ਚ 600 ਰੁਪਈਆ ਰਾਠਾਚਾਰੀ 'ਚ ਮਰਾਸੀਆਂ ਨੂੰ ਦਿੱਤਾ ਸੀ, ਹਾਂਜੀ। ਤੇ ਮੈਂ ਕਿਹਾ ਲੱਦੇ ਵਾਲੇ ਗਰਾਇਆ ਦੇ ਮੇਰਾ ਦਾਦਾ ਜੀ ਵਿਆਹੇ ਸਨ। ਵਾਹ। ਤੇ ਮੈਂ ਵੀ ਤੁਹਾਡੇ ਲਾਗੇ ਹੀ ਮੰਗਿਆ ਵਾਂ, ਕਿਤੇ ਤੁਹਾਨੂੰ ਬਾਅਦ 'ਚ ਦੱਸਾਂਗਾ ਜਦੋਂ ਵਿਆਹ ਨਾ ਹੋਵਾਂਗਾ। ਉਹ ਫਿਰ ਉਹ ਸਾਹਮਣੇ ਹੀ ਮਿਲ ਪਿਆ, ਉਹ ਵੀ ਵਿਚਾਰਾ ਬਾਅਦ 'ਚ ਕਤਲ ਹੋ ਗਿਆ। ਜਿੰਨਾ ਚਿਰ ਉਹ ਜਿਉਂਦਾ ਰਿਹਾ ਨਾ, ਮੈਨੂੰ ਵੇਖ ਕੇ ਨਾ ਭਾਜੀ ਅੱਖਾਂ ਨੀਵੀਆਂ, ਹੈਂਜੀ। ਤੋ ਗੱਲ ਕਿਸੇ ਨੂੰ ਨਾ ਕੋਈ ਵੇਖੋ ਨਾ ਜੀ, ਜਿਸ ਤਰ੍ਹਾਂ ਆਂਦੇ ਨੇ ਪਿੰਡ ਕੋਈ ਘਰਾਣੇ ਨਹੀਂ ਹੁੰਦੇ, ਘਰ ਹੀ ਘਰਾਣੇ ਹੁੰਦੇ। ਵਾਹ ਵਾਹ, ਹੈਂਜੀ। ਬਸ ਪਿੰਡਾਂ 'ਚ ਕੋਈ ਇੱਕ ਬੰਦਾ ਭੈੜਾ ਜੰਮ ਪੈ ਤੇ ਪੂਰੇ ਪਿੰਡ ਨੂੰ ਬਦਨਾਮ ਕਰ ਛੱਡਦਾ ਹੈ। ਜੇ ਚੰਗਾ ਜੰਮ ਪੈ ਤੇ ਲੋਕੀ ਉਸ ਪਿੰਡ ਦੀਆਂ ਸਿਫਤਾਂ ਕਰਦੇ ਨੇ, ਹਾਂਜੀ। ਇਸ ਅਖਾਣ ਵਿੱਚ ਵੀ ਇਹੀ ਦੱਸਿਆ ਗਿਆ ਕਿ ਕਿਉਂਕਿ ਇਹ ਰਾਵੀ ਦਾ ਇਲਾਕਾ, ਜ਼ਾਹਰ ਇਹ ਬੰਦਾ ਤੇ ਕੋਈ ਵੀ ਬੇਤਬਾਰਾ ਨਹੀਂ ਹੁੰਦਾ, ਭੁੱਖ ਜਿਹੜੀ ਇਹ ਬੰਦਿਆਂ ਨੂੰ ਲੈ ਕੇ ਬਹਿ ਜਾਂਦੀ ਹੈ, ਵਸੀਲੇ ਥੋੜੇ ਹੋਣੇ, ਹਾਂਜੀ, ਹੋਣਾ ਕੱਖ ਨਾ। ਅੱਛਾ, ਤੇ ਫਿਰ ਜਿਹੜੇ ਬੰਦੇ ਦੇ ਕੋਲ ਹੋਣਗੇ ਨਾ, ਹਰ ਬੰਦੇ ਦਾ ਦਿਲ ਕਰਦਾ ਕਿ ਮੈਂ ਮਤਲਬ ਆਂਦੇ ਨੇ ਘਰ ਹੁੰਦਿਆ ਕਿਹੜਾ ਬੰਦਾ ਮਤਲਬ ਇਹ ਝੁੱਡੂ ਖਵਾਉਂਦਾ ਸਦਾਉਂਦਾ ਹੈ। ਉਹ ਫਿਰ ਇੱਥੇ ਲੋਕਾਂ ਦੇ ਵਸੀਲੇ ਥੋੜੇ ਹਨ, ਜ਼ਮੀਨਾਂ ਥੋੜੀਆਂ ਸਨ, ਤੇ ਉਧਰੋਂ ਜਿਹੜੀ ਕੋਈ ਫਸਲ ਹੋਣੀ ਕਈ ਵਾਰੀ ਰਾਵੀ ਨੇ ਮਾਰ ਛੱਡਣੀ। ਉਹ ਫਿਰ ਇੱਥੋਂ ਜਦੋਂ ਕਿਸੇ ਉਸ ਪਾਸਿਓਂ ਕਿਸੇ ਧੀ ਦਾ ਵਿਆਹ ਹੋਣ ਲੱਗਾ ਤਾਂ ਉਹਨੇ ਆਖਿਆ ਜਾ ਧੀਏ ਰਾਵੀ, ਨਾ ਕੋ ਆਵੀ ਨਾ ਜਾਵੀ, ਕਿ ਉੱਥੇ ਰਾਹ ਖੜਾ ਹੀ ਨਹੀਂ ਤੇ ਆਉਣ ਜਾਣ ਔਖਾ ਹੀ ਹੋਣਾ। ਲੋ ਜੀ ਪਿਆਰਿਓ, ਜਾ ਧੀਆ ਰਾਵੀ, ਨਾ ਕੋਈ ਆਵੀ ਤੇ ਨਾ ਕੋਈ ਜਾਵੀ। ਬੜੀ ਸੋਹਣੀ ਬਾਬਾ ਜੀ ਨੇ ਗੱਲ ਸਾਨੂੰ ਸਮਝਾਈ। ਬਾਜ਼ ਇਲਾਕੇ ਜਿਹੜੇ ਨੇ ਨਾ ਜੀ, ਉਹਨਾਂ ਦੇ ਨਾਲ ਕੁਝ ਚੀਜ਼ਾਂ ਮਨਸੂਬ ਹੋ ਜਾਂਦੀਆਂ ਨੇ, ਕੁਝ ਰਵਾਇਤ, ਕੁਝ ਦੇਵਮਾਲਾਈ ਕਿੱਸੇ, ਕੁਝ ਹਕੀਕਤਾਂ ਵੀ। ਜਿਵੇਂ ਸਾਡਾ ਹੁਣ ਸ਼ਹਿਰ ਗੁਜਰਾਂਵਾਲਾ ਹੈ ਤੇ ਉਹਨੂੰ ਆਖਿਆ ਜਾਂਦਾ ਹੈ ਕਿ ਪਹਿਲਵਾਨਾਂ ਦਾ ਸ਼ਹਿਰ ਹੈ। ਹਾਲੇ ਕਿ ਸਿਰਫ ਉੱਥੇ ਪਹਿਲਵਾਨ ਹੀ ਨਹੀਂ, ਉੱਥੇ ਬੜੇ ਬੜੇ ਦਾਨਸ਼ਵਰ ਵੀ ਹੋਏ ਨੇ। ਉੱਥੇ ਹਮਾ ਕਿਸਮ ਜ਼ਿੰਦਗੀ ਦੇ ਤਮਾਮ ਸ਼ੋਭਾ ਹਾਏ ਹਯਾਤ ਜਿਹੜੇ ਨੇ ਉਹਨਾਂ ਨਾਲ ਤਲਕ ਰੱਖਣ ਵਾਲੇ ਬੜੇ ਬੜੇ ਨਾਮਵਰ ਲੋਕ ਵੀ ਹੋਏ ਨੇ। ਲੇਕਿਨ ਸ਼ਹਿਰ ਉਹ ਪਹਿਲਵਾਨਾਂ ਦਾ ਹੀ ਅਖਵਾਉਂਦਾ ਹੈ। ਅਦਾਕਾਰ ਗੁਜਰਾਂਵਾਲਾ ਦੇ ਬੜੇ ਬੜੇ ਵੱਡੇ ਹੋਏ, ਗੁਜਰਾਂਵਾਲਾ ਦੇ ਸਿਆਸਤਦਾਨ ਬੜੇ ਬੜੇ ਨਾਮਵਰ ਹੋਏ, ਵਕਾਲਾ, ਜੱਜਿਸ, ਜਰਨੈਲ,
ਅਮੀਰੇ ਬਹਿਰ ਸਾਡੇ ਪਾਕਿਸਤਾਨ ਦੀ ਬਹਿਰੀਆ ਦੇ ਕਮਾਂਡਰ ਯਸਤੂਰੁਲ ਹਕ ਮਲਕ ਗੁਜਰਾਂਵਾਲਾ ਦੇ ਹੋਏ। ਅਲਗਰਜ਼ ਮੈਂ ਗੱਲ ਇਹ ਕਰ ਰਿਹਾ, ਲੇਕਿਨ ਸ਼ਹਿਰ ਉਹ ਭਲਵਾਨਾਂ ਦਾ ਹੀ ਅਖਵਾਉਂਦਾ ਹੈ, ਉਹਨੂੰ ਕਦੀ ਕਿਸੇ ਨੇ ਜਰਨੈਲਾਂ ਦਾ ਸ਼ਹਿਰ ਨਹੀਂ ਆਖਿਆ। ਪਿਆਰਿਓ, ਇਸੇ ਤਰ੍ਹਾਂ ਹੀ ਦਰਿਆਏ ਰਾਵੀ ਦੇ ਨਾਲ ਇਹ ਗੱਲ ਮਨਸੂਬ ਹੈ ਔਰ ਮੌਸੂਮ ਹੈ ਕਿ ਦਰਿਆਏ ਰਾਵੀ ਦੇ ਕੰਢੇ ਦੇ ਸੱਜੇ ਖੱਬੇ ਵਸਣ ਵਾਲੇ ਜਿਹੜੇ ਲੋਕ ਨੇ ਉਹ ਲੜਾਕੇ ਹੁੰਦੇ ਨੇ। ਜਿਸ ਤਰ੍ਹਾਂ ਕਿ ਦਰਿਆਏ ਚਨਾਬ ਜਿੱਥੋਂ ਜਿੱਥੋਂ ਲੰਘਦਾ ਉਹਦੀ ਜੂਹ ਵਿੱਚ ਉਹਦੇ ਆਲੇ ਦੁਆਲੇ ਕੁਰਬੋ ਜਵਾਰ 'ਚ ਵਸਣ ਵਾਲੇ ਜਿਹੜੇ ਇਲਾਕੇ ਨੇ, ਮੁਆਜ਼ ਆਤ ਨੇ, ਦਿਹਾਤ ਨੇ, ਉਹਨਾਂ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਦਰਿਆਏ ਚਨਾਬ ਦਾ ਪਾਣੀ ਔਰ ਉਹਦੀ ਤਾਸੀਰ ਐਸੀ ਹੈ ਭਈ ਉੱਥੇ ਰੋਮਾਨਵੀ ਦਾਸਤਾਨਾਂ ਜਨਮ ਲੈਂਦੀਆਂ ਨੇ। ਸੋਹਣੀ ਮਹੀਵਾਲ ਤੋਂ ਲੈ ਕੇ ਹੀਰ ਰਾਂਝਾ ਵੇਖ ਲਵੋ, ਉਸ ਤੋਂ ਅੱਗੇ ਫਿਰ ਮਿਰਜ਼ਾ ਸਾਹਿਬਾ ਵੇਖ ਲਵੋ, ਇਹ ਚਨਾਬ ਦਾ ਸਾਰਾ ਏਰੀਆ ਜਿੱਥੇ ਇਹ ਸਾਰੇ ਰੋਮਾਨਵੀ ਵਕੂਅ ਪਜ਼ੀਰ ਹੋਏ। ਤੇ ਦਰਿਆਏ ਰਾਵੀ ਦਾ ਇਲਾਕਾ ਚੂੰਕਿ ਲੜਨ ਭਿੜਨ ਵਾਲਿਆਂ ਦੀ ਇਹ ਜੂਹ ਸੀ ਸਾਰੀ, ਉੱਥੇ ਧੀ ਭੈਣ ਦੀ ਸ਼ਾਦੀ ਕਰ ਦੇਣੀ। ਤੇ ਨਾਲੇ ਪਿਆਰਿਓ, ਇਹ ਅਖਾਨ ਕੋ ਅੱਜ ਦੇ ਤੇ ਨਹੀਂ ਬਣੇ, ਇਹ ਪੁਰਾਣੇ ਬਣੇ ਅਖਾਨ ਨੇ ਉਦੋਂ ਦੇ ਕਿ ਜਦੋਂ ਸ਼ਾਮ ਦੀਆਂ ਅਜ਼ਾਨਾਂ ਤੋਂ ਬਾਅਦ ਦੂਰ ਉਫਤਾਦਾ ਇਲਾਕਿਆਂ 'ਚ ਕੀ ਨੇੜੇ ਤਰੇੜੇ ਵੀ ਸਾਨੂੰ ਯਾਦ ਹੈ, ਸਾਡੀ ਹੋਸ਼ ਦੇ ਵਿੱਚ ਰਾਤੀ 8-9 ਵਜੇ ਤੋਂ ਬਾਅਦ ਸਿਆਲਕੋਟ ਤੋਂ ਗੁਜਰਾਂਵਾਲੇ ਆਉਣਾ ਹੁੰਦਾ ਸੀ ਤੇ ਬੱਸ ਨਹੀਂ ਸੀ ਮਿਲਦੀ। ਬਿਲਕੁਲ ਮੈਨੂੰ ਯਾਦ ਹੈ, ਮੇਰੀ ਹੋਸ਼ ਹੈ 8-9 ਵਜੇ ਆਖਰੀ ਟਾਈਮ ਜੀ ਸਿਆਲਕੋਟੋਂ ਟੁਰ ਗਿਆ। ਹੁਣ ਜਨਾਬ ਸੁਬਾਹ ਤੁਹਾਨੂੰ ਨਮਾਜ਼ ਫਜਰ ਤੋਂ ਬਾਅਦ ਸਰਗੀ 6 ਵਜੇ 6:30 7 ਵਜੇ ਪਹਿਲਾ ਟਾਈਮ ਜਾਏਗਾ। ਤੇ ਹੁਣ ਤੁਸੀਂ ਦੇਖ ਲਓ ਇੰਨੇ ਜ਼ਰਾਏ ਮਵਾਸਲਾਤ ਵੱਧ ਚੁੱਕੇ ਨੇ ਕਿ ਅਸੀਂ ਰਾਤ ਦੇ 1 ਵਜੇ 2 ਵਜੇ 3 ਵਜੇ ਜਿੱਥੇ ਵੀ ਜਾਣਾ ਹੋਵੇ ਹੁਣ ਅਸੀਂ ਆਸਾਨੀ ਆ ਜਾ ਸਕਦੇ ਹਾਂ। ਹੋ ਸਕਦਾ ਇਹ ਅਖਾਨ ਉਦੋਂ ਦਾ ਬਣਿਆ ਹੋਵੇ ਜਦੋਂ ਸ਼ਾਮ ਡੁੱਬਣ ਤੋਂ ਬਾਅਦ ਕੋਈ ਆ ਜਾ ਹੀ ਨਹੀਂ ਸੀ ਕਿਧਰੇ ਸਕਦਾ, ਨਾ ਇੰਨੀਆਂ ਮਤਲਬ ਸਵਾਰੀਆਂ ਮੁਯੱਸਰ ਸਨ, ਕਨਵੇਂਸ ਨਹੀਂ ਸੀ ਮਿਲਦੀ, ਤੇ ਦੂਸਰਾ ਜ਼ਾਤੀ ਸਵਾਰੀਆਂ ਵੀ ਲੋਕਾਂ ਕੋਲ ਘੱਟ ਹੁੰਦੀਆਂ ਹਨ। ਪਿਆਰਿਓ, ਸਾਨੂੰ ਯਾਦ ਹੈ ਮੇਰੀ ਹੋਸ਼ ਦੇ ਵਿੱਚ ਜਦੋਂ ਮੇਰਾ ਬਚਪਨ ਸੀ ਤੇ ਖਾਲ ਪੂਰੇ ਸ਼ਹਿਰ ਸਾਡੇ ਗੁਜਰਾਂਵਾਲਾ ਦੇ ਵਿੱਚ ਮੇਰਾ ਖਿਆਲ ਹੈ 7-8 ਲੋਕਾਂ ਕੋਲ ਗੱਡੀ ਹੋਣੀ ਹੈ। ਹਰ ਬੰਦਾ ਕਾਰ ਅਫੋਰਡ ਨਹੀਂ ਸੀ ਕਰਦਾ। ਨਾ ਸ਼ਾਮ ਦੀਆਂ ਅਜ਼ਾਨਾਂ ਤੋਂ ਬਾਅਦ ਘਰਾਂ 'ਚੋਂ ਬਾਹਰ ਤੇ ਸਫ਼ਰ ਕਰਨਾ ਤੇ ਦੂਰ ਦਰਾਡੇ ਜਾਣਾ ਬੜੀ ਮਜਬੂਰੀ ਦੀ ਸੂਰਤ ਵਿੱਚ ਆਮਦੋ ਰਫਤ ਹੁੰਦੀ ਸੀ, ਨਹੀਂ ਤੇ ਲੋਕੀ ਨਹੀਂ ਸਨ ਨਿਕਲਦੇ ਸ਼ਾਮ ਪਈ ਤੋਂ ਬਾਅਦ। ਆਖਦੇ ਸਨ ਯਾਰ ਦਿਨ ਚੜ੍ਹੇਗਾ ਤੇ ਜਾਵਾਂਗੇ। ਰਾਤਾਂ ਦੇ ਸਫ਼ਰ ਦਾ ਰਿਵਾਜ ਹੀ ਕੋਈ ਨਹੀਂ ਸੀ। ਹੁਣ ਤੇ ਰਾਤਾਂ ਨੂੰ ਤਾਂ ਦੇਰ ਜਾਗਣਾ ਇੱਕ ਆਦਤ ਬਣ ਚੁੱਕੀ ਹੈ, ਇੱਕ ਲਾਈਫ ਸਟਾਈਲ ਬਣ ਚੁੱਕਿਆ ਹੋਇਆ। ਚੁਨਾਚਾ ਅਰਜ਼ ਮੈਂ ਇਹ ਕਰ ਰਿਹਾ ਸਾਂ ਕਿ ਕੁਝ ਅਖਾਨ ਸਾਡੇ ਉਸ ਜ਼ਮਾਨੇ ਦੇ ਵੀ ਬਣੇ ਨੇ ਜਦੋਂ ਵਸਾਇਲ ਹੀ ਮੁਯੱਸਰ ਨਹੀਂ ਸਨ ਆਮਦੋ ਰਫਤ ਦੇ, ਤੇ ਇਸ ਵਾਸਤੇ ਸ਼ਾਇਦ ਆਖਿਆ ਜਾਂਦਾ ਹੋਵੇ ਵੀ ਜਾ ਬੱਚਾ ਰਾਵੀ, ਨਾ ਕੋਈ ਆਵੀ ਤੇ ਨਾ ਕੋਈ ਜਾਵੀ, ਕਿ ਵਸਾਇਲ ਹੀ ਕੋਈ ਨਹੀਂ ਤੇ ਆਉਣਾ ਜਾਣਾ। ਆਮਦੋ ਰਫਤ ਵਾਸਤੇ ਜ਼ਰਾਏ ਵੀ ਤੇ ਚਾਹੀਦੇ ਨੇ ਕਿ ਨਹੀਂ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਸਾਰੇ ਅਸਬਾਬ ਰਲਦੇ ਸਨ ਤੇ ਫਿਰ ਸਾਡੇ ਅਖਾਨ ਵਜੂਦ ਵਿੱਚ ਆਉਂਦੇ ਸਨ। ਬਾਜਵਾ ਸਾਹਿਬ ਸੈਯਦ ਆਮਰ ਅब्बास ਜੀ ਲਾਹੌਰ ਦੇ ਵਿੱਚ ਰਹਿੰਦੇ ਨੇ ਤੇ ਪਿੱਛੋਂ ਪੀਰ ਮਹਿਲ ਦੇ ਨੇ ਤੇ ਬੜੇ ਪੱਕੇ ਤੇ ਪੀੜੇ ਪੰਜਾਬੀ ਨੇ, ਪੰਜਾਬੀ ਜ਼ੁਬਾਨ ਨਾਲ ਬੜਾ ਪਿਆਰ ਕਰਨ ਵਾਲੇ। ਉਹਨਾਂ ਇੱਕ ਅਖਾਨ ਭਿਜਵਾਇਆ, ਫਰਮਾਉਂਦੇ ਨੇ ਵੀ ਨਦੀਏ ਤੂੰ ਸ਼ੂਕਦੀ ਕਿਉਂ ਹੈ, ਅਸਾਂ ਤੇ ਪੈਰ ਹੀ ਨਹੀਂ ਪਾਣੇ। ਕਿ ਜਿਹੜਾ ਨਾ ਕੋਈ ਵੀ ਕੰਮ ਜਿਹੜਾ ਬੰਦਾ ਕਰਦਾ ਜੀ ਜਦੋਂ ਮਸਲ ਦਰਿਆ ਦੀ ਮਿਸਾਲ ਦਿੱਤੀ ਗਈ ਹੈ ਜੀ ਜਾਂ ਨਦੀ ਦੀ, ਕਿ ਉਹ ਜ਼ਾਹਰ ਪਾਣੀ ਵਗਦਾ ਪਿਆ ਪੂਰੇ ਜਲਾਲ ਵਿੱਚ ਸੌਣ ਭਾਦਰੋਂ ਜਿਸ ਤਰ੍ਹਾਂ ਹੜ੍ਹ ਆਉਂਦੇ ਨੇ ਜੀ ਤੇ ਉਹਦੇ 'ਚ ਆਵਾਜ਼ ਵੀ ਆਉਂਦੀ ਹੈ ਪਾਣੀ ਦੀ। ਹਾਂਜੀ ਤੇ ਉਹਦੇ ਤੇ ਬੰਦਾ ਖਲੋਤਾ ਹੈ ਤੇ ਉਹ ਮਤਲਬ ਇਹ ਭਈ ਉਹ ਆਂਦਾ ਪਿਆ ਵੀ ਮੈਨੂੰ ਤੂੰ ਡਰਾਣ ਕਾਹਦੇ ਤੋਂ ਡੱਠੀ ਹੈ, ਮੈਂ ਤੇ ਮੇਰਾ ਤੇ ਦਿਲ ਕਰਦਾ ਹੀ ਨਹੀਂ ਪੈਰ ਪਾਉਣ ਨੂੰ, ਵੀ ਮੈਂ ਤਾਂ ਹੀ ਰੁੜਾਂਗਾ ਨਾ ਇਹਦੇ 'ਚ ਅਗਰ ਮੈਂ ਪੈਰ ਪਾਵਾਂਗਾ ਤੇ। ਹਾਂਜੀ ਜੀ ਇਹ ਮਤਲਬ ਮਾਨਵੀ ਰੰਗ 'ਚ ਬਿਆਨ ਕੀਤਾ ਗਿਆ ਵੀ ਕਿਸੇ ਵੀ ਔਖੇ ਕੰਮ ਨੂੰ ਜਾਂ ਕੋਈ ਐਸੀ ਕੋਈ ਬੜੀਕੀ ਬੰਦੇ ਨੂੰ ਨਜ਼ਰ ਆਉਂਦੀ ਹੋਵੇ ਤੇ ਬੰਦਾ ਪਹਿਲਾਂ ਸੋਚਦਾ ਵੀ ਮੈਨੂੰ ਕੀ ਲੋੜ ਇਹਦੇ ਵਿੱਚ ਫਾਹ ਲੈਣ ਦੀ। ਹਾਂਜੀ ਤੇ ਉਸ ਜਗ੍ਹਾ ਦੇ ਉੱਤੇ ਬੋਲਿਆ ਜਾਂਦਾ ਵੀ ਯਾਰ ਤੂੰ ਕਿਹੜੀ ਗੱਲੋਂ ਐਵੇਂ ਕੌੜਾ ਵਾ, ਮੈਂ ਤੈਨੂੰ ਕੀ ਆਖਣਾ ਯਾਰ। ਹਾਂਜੀ ਮੈਂ ਤੇਰੇ ਨਾਲ ਕੋਈ ਲੜਨ ਡੱਠਾ। ਹਾਂਜੀ
ਤੂੰ ਯਾਰ ਮੇਸਰਾਂ ਦੀਆਂ ਗੱਲਾਂ ਹੋਰੀਆਂ ਪਿਆ ਕਰਨਾ ਹੈ ਹਾਂ। ਵੀ ਮੈਂ ਤੇ ਕੋਈ ਤੇਰੇ ਨਾਲ ਲੜਨ ਤੇ ਨਹੀਂ ਡੱਠਾ, ਮੈਂ ਤੇ ਤੇਰੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਨਾ ਪਿਆ। ਲਓ ਜੀ, ਸੈਯਦ ਆਮਰ ਅਬਾਸ ਸਾਹਿਬ ਤੁਸਾਂ ਜਿਹੜਾ ਅਖਾਨ ਭਿਜਵਾਇਆ, ਸਾਡੇ ਬਾਬਾ ਜੀ ਨੇ ਉਹਦੀ ਵੰਡ ਕੀਤੀ ਤੇ ਸਾਡੇ ਬਾਕੀ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਵੀ ਸਾਰੀ ਗੱਲ ਸਮਝਾਈ। ਅਜੇ ਮੌਕੇ ਦੇ ਉੱਤੇ ਆਖਿਆ ਜਾਂਦਾ ਹੈ ਵੀ ਨਦੀਏ ਤੂੰ ਸ਼ੌਕਦੀ ਕਿਉਂ ਹੈ, ਅਸਾਂ ਤੇ ਹਾਲੀ ਪੈਰ ਹੀ ਨਹੀਂ ਪਾਏ। ਯਾਨੀ ਕੋਈ ਐਸਾ ਬੰਦਾ ਜਿਹਦੇ ਨਾਲ ਸਾਨੂੰ ਕੰਮ ਪੈ ਜਾਂਦਾ ਹੈ, ਉਹ ਗਰੂਰ ਤਕੱਬਰ ਦਾ ਵਿਖਾਲਾ ਕਰਨ ਲੱਗ ਪਵੇ, ਅੱਗੋਂ ਉੱਚੀਆਂ ਉੱਚੀਆਂ ਪਿਆ ਬੜਾ ਹਾਂਕੇ, ਜਿਵੇਂ ਆਂਦੇ ਨੇ ਫੜਾਂ ਪਿਆ ਮਾਰੇ, ਤੇ ਉਹਦੇ ਨਾਲ ਹਾਲੀ ਗੱਲ ਵੀ ਅਸਾਂ ਕੀਤੀ ਨਾ ਹੋਵੇ ਆਪਣੇ ਮਤਲਬ ਦੀ, ਜਿਹੜਾ ਸਾਨੂੰ ਉਹਦੇ ਗੋਚਰੇ ਕੋਈ ਕੰਮ ਹੈ ਹਾਲੀ ਉਹਨੂੰ ਦੱਸਿਆ ਸੁਣਾਇਆ ਵੀ ਨਾ ਹੋਵੇ, ਤੇ ਉਹ ਪਹਿਲੇ ਹੀ ਆਪਣੀ ਆਕੜ ਤੇ ਆਪਣੀ ਅਹਿਮੀਅਤ ਜਤਾਉਣ ਲੱਗ ਪਵੇ। ਤੇ ਅਜਿਹੇ ਮੌਕੇ ਤੇ ਆਖਿਆ ਜਾਂਦਾ ਹੈ ਕਿ ਯਾਰ ਗੱਲ ਤੇ ਹਾਲੀ ਤੇਰੇ ਨਾਲ ਕੋਈ ਕੀਤੀ ਵੀ ਨਹੀਂ ਅਸਾਂ, ਤੇ ਤੂੰ ਪਹਿਲੇ ਹੀ ਆਪਣੀ ਅਹਿਮੀਅਤ ਜਿਹੜੀ ਹੈ ਉਹ ਸਾਨੂੰ ਦੱਸਣ ਲੱਗ ਪਿਆ। ਉਸ ਮੌਕੇ ਦੇ ਉੱਤੇ ਫਿਰ ਆਖਿਆ ਜਾਂਦਾ ਹੈ ਵੀ ਨਦੀਏ ਤੂੰ ਸ਼ੌਕਦੀ ਕਾਹਦੇ ਤੋਂ ਹੈ, ਅਸਾਂ ਤੇ ਹਾਲੀ ਵਿੱਚ ਪੈਰ ਹੀ ਨਹੀਂ ਪਾਏ, ਹੋਰੇ ਅਸਾਂ ਪਾਣੇ ਨੇ ਵੀ ਕਿ ਨਹੀਂ, ਤੇ ਜੇ ਪਾਵਾਂਗੇ ਤਾਂ ਡੁੱਬਾਂਗੇ ਨਾ, ਜਾਂ ਤੇਰੇ ਨਾਲ ਕੋਈ ਕੰਮ ਪਵੇਗਾ ਜਾਂ ਤੇਰੇ ਅੱਗੇ ਕੋਈ ਨਿਆਵਾਂਗੇ ਤੇ ਫੇਰ ਤੂੰ ਆਪਣਾ ਹੰਕਾਰ ਵੀ ਵਹਾ ਲਈ। ਹਾਲੀ ਤੇ ਅਸਾਂ ਗੱਲ ਕੀਤੀ ਨਹੀਂ, ਕੋਈ ਅਰਜ਼ਦਾਸ਼ਤ ਤੇਰੇ ਅੱਗੇ ਕੀਤੀ ਹੋਈ ਨਹੀਂ, ਤੇ ਤੂੰ ਅਗਦੋਂ ਹੀ ਆਪਣੀ ਅਹਿਮੀਅਤ ਜਤਾਉਣ ਲੱਗ ਪਿਆ। ਬਾਜਵਾ ਸਾਹਿਬ ਸਾਡੇ ਬੜੇ ਪਿਆਰੇ ਵਿਊਅਰ ਨੇ, ਡਾਕਟਰ ਜਵਾਦ ਸਲੀਮ ਮਾਨਚੈਸਟਰ UK ਤੋਂ, ਉਹਨਾਂ ਇੱਕ ਅਖਾਨ ਭਿਜਵਾਇਆ। ਉਹ ਇਹ ਵੇ ਜੀ ਕਿ ਜੱਟ ਦੇ ਜੌਂ ਪੱਕੇ ਤੇ ਸਕੀ ਮਾਂ ਨੂੰ ਮਾਰੇ ਧੱਕੇ। ਹਾਂਜੀ, ਇਹ ਅਖਾਨ ਜਿਹੜਾ ਨਾ ਜੀ, ਇਹਦੇ 'ਚ ਜਿਹੜਾ ਸਾਡੇ ਜੱਟ ਕਬੀਲਾ ਹੈ ਉਹਨਾਂ ਦੇ ਬਾਰੇ 'ਚ ਦੱਸਿਆ ਗਿਆ ਜੀ ਕਿ ਇਹ ਜਿਹੜੇ ਨੇ ਨਾ, ਮਤਲਬ ਇਹ ਵੇ ਕਿ ਇਹ ਕੰਮ ਲੈਣਾ ਜਾਣਦੇ ਨੇ, ਦੇਣ ਲੱਗਿਆਂ ਇਹਨਾਂ ਨੂੰ ਮਤਲਬ ਇਹ ਜ਼ਰਾ ਔਖਾ ਕੰਮ ਹੁੰਦਾ ਹੈ ਜੀ, ਤੇ ਖੁਦਗਰਜ਼ ਦੀ ਵੀ ਗੱਲ ਇਹਦੇ ਵਿੱਚ ਕੀਤੀ ਗਈ ਹੈ ਜੀ। ਤੇ ਜੌਂ ਜਿਹੜੇ ਨੇ ਚੇਤਰ ਦੇ ਆਖਰੀ ਦਿਨਾਂ 'ਚ ਵਿਸਾਖ ਦੇ ਵਿੱਚ ਕਣਕ ਤੋਂ ਪਹਿਲਾਂ ਪੱਕ ਪੈਂਦੇ ਨੇ। ਇਹਦੇ ਹੀ ਦੱਸਿਆ ਗਿਆ ਕਿ ਜਿਸ ਤਰ੍ਹਾਂ ਹੋਰ ਵੀ ਬੜੇ ਅਖਾਨ ਨੇ ਵੀ ਜੱਟ ਤੇ ਫੱਟ ਹਾਂਜੀ, ਤੇ ਇਹ ਬੱਧੇ ਹੀ ਕਾਬੂ ਆਉਂਦੇ ਨੇ ਜੀ ਹਾਂਜੀ, ਜਾਂ ਇਸ ਤਰ੍ਹਾਂ ਹੀ ਹੋਰ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਅਖਾਨ ਨੇ ਜਿਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਲੋਕ ਬੜੇ ਖੁਦਗਰਜ਼ ਨੇ। ਅੱਛਾ, ਖੁਦਗਰਜ਼ੀ ਦੀਆਂ ਵਜੂਹਾਤ ਵਜ੍ਹਾ ਇਹ ਵੀ ਨੇ ਕਿ ਬੰਦੇ ਦੇ ਵਸੀਲੇ ਜਾਂ ਹਾਲਾਤ ਉਹਦੇ ਇਸ ਤਰ੍ਹਾਂ ਦੇ ਹੁੰਦੇ ਨੇ। ਇਹਦੇ 'ਚ ਵੀ ਦੱਸਿਆ ਕਿ ਜਦੋਂ ਮਤਲਬ ਜੱਟ ਜਿਹੜਾ ਨਾ ਉਹ ਗਰੀਬ ਹੋਏਗਾ, ਤੇ ਤੁਹਾਡੇ ਮਤਲਬ ਵਾਰਿਸ ਸ਼ਾਹ ਨੇ ਵੀ ਲਿਖਿਆ ਨਾ, ਭੁੱਖਾ ਰਹੇ ਜੱਟਾ ਰੱਬ ਯਾਦ ਆਊ, ਰੱਜ ਖਾਣ ਦੀਆਂ ਇਹ ਸਭ ਮਸਤੀਆਂ ਨੇ। ਅਜੇ ਜੀ। ਅੱਛਾ, ਤੇ ਮਤਲਬ ਓਵਰਆਲ ਜੱਟ ਇੱਕ ਰਵੱਈਏ ਦਾ ਵੀ ਨਾਂ ਹੈ। ਹਾਂ ਜੀ, ਅਸਲ ਗੱਲ ਹੈ, ਅਸਲ ਗੱਲ ਇਹ ਵੀ ਕਿ ਇੱਕ ਰਵੱਈਏ ਦਾ ਨਾਂ ਹੈ, ਔਰ ਉਹ ਰਵੱਈਆ ਇਹ ਵੇ ਕਿ ਜਦੋਂ ਉਹਨੂੰ ਲੋੜ ਪੈਂਦੀ ਹੈ ਤਾਂ ਤੁਹਾਡੀ ਪੈਰੀ ਪੈ ਜਾਂਦਾ, ਲੇਕਿਨ ਜਦੋਂ ਉਹਨੂੰ ਦਿਸ ਪੈਂਦਾ ਵੀ ਮੈਂ ਹੁਣ ਮੈਨੂੰ ਖੈਰ ਸੱਲਾ, ਮੇਰੇ ਘਰ ਦਾਣੇ ਆ ਜਾਣੇ ਨੇ, ਤੇ ਫਿਰ ਉਹ ਮਤਲਬ ਆਪਣੀ ਸੱਕੀ ਮਾਂ ਨੂੰ ਵੀ ਧੱਕੇ ਮਾਰਨ ਲੱਗ ਪੈਂਦਾ ਹਾਂਜੀ, ਵੀ ਮੈਂ ਹੁਣ ਤੇਰੀ ਗੱਲ ਨਹੀਂ ਮੰਨਣੀ ਹਾਂਜੀ, ਤੇ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹਾਂਜੀ। ਇਸ ਅਖਾਨ 'ਚ ਇਹ ਦੱਸਿਆ ਗਿਆ ਕਿ ਜਿਉਂ ਜਿਸ ਤਰ੍ਹਾਂ ਮੈਂ ਦੱਸਿਆ ਕਣਕ ਤੋਂ ਪਹਿਲਾਂ ਪੱਕ ਜਾਂਦੇ ਨੇ ਹਾਂਜੀ, ਤੇ ਜਿੰਨਾ ਚਿਰ ਉਹਦੇ ਭੜੋਲੇ 'ਚੋਂ ਦਾਣੇ ਮੁੱਕੇ ਨੇ ਉਹ ਤੁਹਾਡੇ ਬੜੇ ਕੰਮ ਆਏਗਾ, ਤੁਹਾਡੀ ਬੜੀ ਤਾਬਿਆਦਾਰੀ ਕਰੇਗਾ, ਤੇ ਜਦੋਂ ਮਤਲਬ ਉਹਦੇ ਜੌਂ ਪੱਕ ਗਿਆ ਤੇ ਉਹ ਫਿਰ ਮੱਥੇ ਤੇ ਅੱਖਾਂ ਰੱਖ ਲਏਗਾ। ਲੋ ਜੀ ਪਿਆਰਿਓ, ਜੱਟ ਦੇ ਜੌਂ ਪੱਕੇ ਤੇ ਸਕੀ ਮਾਂ ਨੂੰ ਮਾਰੇ ਧੱਕੇ। ਇੱਥੇ ਗੁਜ਼ਾਰਿਸ਼ ਇਹ ਵੇ ਕਿ ਜੱਟ ਤੋਂ ਮੁਰਾਦ ਸਿਰਫ ਜੱਟ ਕੌਮ ਨਹੀਂ, ਇਹ ਇੱਕ ਇਨਸਾਨੀ ਨੇਚਰ ਹੈ, ਇੱਕ ਵਤੀਰਾ ਹੈ। ਕੋਈ ਬੰਦਾ ਹੁੰਦਾ ਅੱਲਾਹ ਪਾਕ ਸੱਚੇ ਸਾਹਿਬ ਦਾ ਜਿਹੜਾ ਰੱਜ ਖਾਣ ਲੱਗ ਪਵੇ ਤੇ ਆਪਣੀ ਔਕਾਤ 'ਚ ਰਵੇ ਹਾਂਜੀ। ਅੱਲਾਹ ਪਾਕ ਬੇਤਹਾਸ਼ਾ ਦੇ ਵੀ ਛੱਡੇ, ਇਸ ਦੇ ਬਾਵਜੂਦ ਮਾੜੇ ਦੁਬੜੇ ਨਮਾਣੇ ਵੱਲ ਵੀ ਧਿਆਨ ਕਰੇ, ਵੱਡੇ ਛੋਟੇ ਦਾ ਉਹਨੂੰ ਖੌਫ ਖੁਦਾ ਦਾ ਵੀ ਰਹਿ ਜਾਵੇ ਤੇ ਬੰਦਿਆਂ ਦਾ ਵੀ ਹਿਆ ਰਹਿ ਜਾਵੇ। ਜੱਟ ਦੇ ਜੌਂ ਪੱਕੇ ਤੋਂ ਮੁਰਾਦ ਇਹ ਵੇ ਵੀ ਕਿਸੇ ਬੰਦੇ ਕੋਲ ਬੇਤਹਾਸ਼ਾ ਰੁਪਈਆ ਆ ਗਿਆ, ਜੌਂ ਜਦੋਂ ਪੱਕ ਜਾਂਦੇ ਨੇ ਜੱਟ ਵੇਚਦੇ ਨੇ, ਫਿਰ ਮੰਡੀ 'ਚ ਜਾ ਕੇ ਫਿਰ ਡੱਬਾ ਪੈਸਿਆਂ ਨਾਲ ਭਰ ਜਾਂਦੀਆਂ ਨੇ, ਤੇ ਜਦੋਂ ਖੀਸੇ ਭਰੇ ਹੋਣ ਉਦੋਂ ਬੰਦਿਆਂ ਦੇ ਸੁਭਾਅ ਬਦਲ ਜਾਂਦੇ ਨੇ, ਹੋਰ ਹੋ ਜਾਂਦੇ ਨੇ। ਤੇ ਜਦੋਂ ਬੰਦਾ ਮਾਤੜ ਭੁੱਖਾ
ਨੰਗਾ ਹੋਵੇ ਜਾਂ ਮੁਨਾਸਬ ਆਮਦਨੀ ਹੋਵੇ ਤੇ ਮੀਡੀਆਕਰਸ ਦੇ ਵਿੱਚ ਉਹਦਾ ਸ਼ੁਮਾਰ ਹੁੰਦਾ ਹੋਵੇ, ਉਦੋਂ ਉਹਦੀ ਗੁਫ਼ਤਗੂ ਦਾ ਅੰਦਾਜ਼ ਕੁਛ ਹੋਰ ਹੁੰਦਾ ਹੈ, ਉਹਦਾ ਮਿਲਣ ਵਰਤਨ ਤੇ ਲੁਕਾਈ ਦੇ ਨਾਲ ਵਰਤਾਰਾ ਥੋੜ੍ਹਾ ਹੋਰ ਹੁੰਦਾ ਹੈ। ਗਰੀਬ ਦਾ ਤੇ ਬਿਲਕੁਲ ਹੀ ਬਹੁਤ ਜ਼ਿਆਦਾ ਹੀ ਅਦਬ-ਦਾਬ ਵਾਲਾ ਹੁੰਦਾ ਹੈ। ਬੜਾ ਪਿਆਰਾ ਇੱਕ ਸ਼ੇਰ ਹੈ ਉਰਦੂ ਦਾ ਕਿ ਉਫਲਾਸ ਨੇ बच्चों को भी तहजीब सिखा दी, सहमे हुए रहते हैं शरारत नहीं करते। यानी गरीब ਦਾ ਬੱਚਾ ਕੀ ਕਿਸੇ ਨਾਲ ਉੱਚੀ ਬੋਲੇਗਾ, ਉਹ ਤੇ ਅੱਗੇ ਹੀ ਸਹਿਮਿਆ ਹੁੰਦਾ ਆਪਣੀ ਗੁਰਬਤ ਤੋਂ, ਉਫਲਾਸ ਤੋਂ। ਤੇ ਜਿਹਦੇ ਕੋਲ ਪੈਸੇ ਆ ਜਾਂਦੇ ਨੇ, ਜੱਟ ਤੇ ਇੱਕ ਤਮਸੀਲੀ ਬਾਤ ਹੈ ਨਾ ਜੀ ਕਿ ਜੱਟ ਦੇ ਜੌਂ ਪੱਕੇ। ਇਸ ਜੱਟ ਲਫ਼ਜ਼ ਦੇ ਪਿੱਛੇ ਤਮਾਮ ਕੌਮਾਂ ਖਲੋਤੀਆਂ ਹੋਈਆਂ ਨੇ, ਤਮਾਮ ਅਜਿਹੇ ਲੋਕ ਜਿਨ੍ਹਾਂ ਨੂੰ ਖੁੱਲ੍ਹ ਕੇ ਪੈਸਾ ਆ ਜਾਵੇ ਤੇ ਉਹ ਆਪਣੀ ਔਕਾਤੋਂ ਬਾਹਰ ਹੋ ਜਾਂਦੇ ਨੇ, ਉਹ ਸਾਰੇ ਹੀ ਇਸ ਲਫ਼ਜ਼ ਦੇ ਪਿੱਛੇ ਖਿਲਾਰ ਛੱਡੇ ਨੇ। ਅਖਾਣ ਪਾਉਣ ਵਾਲੇ ਸਾਡੇ ਦਾਨਸ਼ਵਰ ਨੇ, ਸਾਡੇ ਸੂਝਵਾਨ ਨੇ। ਉਸ ਸਾਡੇ ਵਿਦਵਾਨ ਨੇ ਇੱਕ ਲਾਈਨ ਬਣਾ ਦਿੱਤੀ ਹੈ ਕਿ ਕੋਈ ਕੋਈ ਹੁੰਦਾ ਹੈ ਜਿਹੜਾ ਰੱਜ ਖਾਣ ਵੀ ਲੱਗ ਪਵੇ ਤੇ ਖੁਦਾ ਦੇ ਖੌਫ ਤੋਂ ਵੀ ਡਰਦਾ ਜਾਵੇ, ਹੈ ਜੀ, ਨਹੀਂ ਤੇ ਰਿਸ਼ਤਿਆਂ ਦਾ ਤਕੱਦਸ ਵੀ ਨਹੀਂ ਸਮਝਦਾ। ਸਕੀ ਮਾਂ ਨੂੰ ਮਾਰੇ ਧੱਕੇ ਵੀ ਆਪਣੇ ਬਜ਼ੁਰਗਾਂ ਦਾ ਅਦਬ ਵੀ ਨਹੀਂ ਕਰਦੇ। ਕਈ ਐਸੇ ਨਾ ਹੰਝਾਰ ਕਪੁੱਤਰ ਹੁੰਦੇ ਨੇ, ਚਾਰ ਪੈਸੇ ਆ ਜਾਣ ਆਪਣੇ ਬੁੱਢੇ ਮਾਈ ਬਾਪ ਦਾ ਆਦਰ ਨਹੀਂ ਕਰਨਗੇ, ਆਪਣੇ ਪਿੰਡ ਦੇ ਬਜ਼ੁਰਗਾਂ ਦਾ ਇਹਤਰਾਮ ਨਹੀਂ ਕਰਨਗੇ, ਆਪਣੇ ਆਲੇ ਦੁਆਲੇ ਵਸਣ ਵਾਲੇ ਮਾੜਿਆਂ ਦੁਬੜਿਆਂ ਨੂੰ ਉਸ ਇੱਜ਼ਤ ਦੀ ਨਿਗਾਹ ਨਾਲ ਹੀ ਨਹੀਂ ਵੇਖਣਗੇ, ਯਾਨੀ ਔਕਾਤੋਂ ਬਾਹਰ ਹੋ ਜਾਣਗੇ। ਇਹ ਭਲੇ ਮਾਨਸਾਂ ਦੀ ਤੇ ਖਾਨਦਾਨੀ ਲੋਕਾਂ ਦੀ ਨਿਸ਼ਾਨੀ ਨਹੀਂ ਹੁੰਦੀ। ਇਹ ਇੱਕ ਇਜਤਮਾਈ ਮੁਆਸ਼ਰਤੀ ਰਵੱਈਏ ਨੂੰ ਇਸ ਅਖਾਣ ਵਿੱਚ ਬਿਆਨ ਕੀਤਾ ਗਿਆ ਹੈ। ਬਾਜਵਾ ਸਾਹਿਬ, ਇੱਕ ਤੁਹਾਡੇ ਇਸ ਇਲਾਕੇ ਦੇ ਜਿੱਥੇ ਮਾਸ਼ਾਅੱਲਾ ਜਨਾਬ ਰਹਿੰਦੇ ਨੇ, ਤੁਹਾਡਾ ਪਿੰਡ ਹੈ, ਇੱਥੇ ਤੁਹਾਡੇ ਆਲੇ ਦੁਆਲੇ ਕੋਈ ਇਲਾਕਾ ਹੈ 17 ਸੰਧੂਆਂ ਦਾ, ਹਾਂਜੀ, ਤੇ ਉਹਦੇ ਨਾਲ ਫਿਰ ਪਿੰਡ ਰਤਾ ਬਾਜਵੇ। ਹਾਂਜੀ ਹਾਂਜੀ, ਪਸਰੂਰ ਰੋਡ ਤੇ ਆ। ਹਾਂਜੀ ਹਾਂਜੀ, ਉਹ ਰਤੇ ਬਾਜਵੇ ਦੇ ਸਾਡੇ ਭਾਈ ਨੇ, ਮਸੀਹੀ ਭਰਾ ਨੇ ਸਾਡੇ, ਉਹ ਜਨਾਬ ਐਲਡਰ ਸ਼ਫੀਕ ਉਹਨਾਂ ਦਾ ਨਾਂ ਹੈ, ਤੇ ਖਾਰੀਆਂ ਕੈਂਟ 'ਚ ਅੱਜ ਕੱਲ੍ਹ ਰਹਿੰਦੇ ਨੇ, ਪਿੱਛੋਂ ਤੁਹਾਡੇ ਇਲਾਕੇ ਦੇ ਨੇ। ਉਹ ਬੜੇ ਸ਼ੌਕ ਨਾਲ ਸਾਡੇ ਵਿਲਾਗਸ ਵੇਖਦੇ ਨੇ, ਤੇ ਤੁਹਾਨੂੰ ਖਾਸ ਕਰ ਗੱਲਾਂ ਕਰਦਿਆਂ ਵੇਖ ਕੇ ਨਾ ਤੇ ਮੈਨੂੰ ਉਹਨਾਂ ਚੇਚਾ ਫੋਨ ਕੀਤਾ। ਉਹਨਾਂ ਆਖਿਆ ਜੀ ਮੈਂ ਤੇ ਜਨਾਬ ਬਾਜਵਾ ਸਾਹਿਬ ਦਾ ਗੁਆਂਢੀ ਹਾਂ, ਮੈਂ ਰਤੇ ਬਾਜਵੇ ਦਾ, ਤੇ ਮੇਰੀ ਇੱਕ ਤੇ ਹੱਥ ਬੰਨੀ ਸਲਾਮ ਆਖਣੀ ਜੇ ਬਾਜਵਾ ਸਾਹਿਬ ਨੂੰ, ਤੇ ਦੂਸਰਾ ਜਨਾਬ ਉਹਨਾਂ ਅਖਾਣ ਵੀ ਇੱਕ ਭਿਜਵਾਇਆ ਜੀ। ਮਿਹਰਬਾਨੀ ਜੀ। ਖੈਰ, ਉਹ ਸਰ ਬੜੇ ਪੰਜਾਬੀ ਪਿਆਰੇ ਨੇ। ਉਹਨਾਂ ਇਹ ਵੀ ਮੈਨੂੰ ਦੱਸਿਆ ਕਿ ਮੈਂ ਪੰਜਾਬੀ 'ਚ ਲਿਖਣਾ ਵੀ ਆ। ਵਾਹ ਵਾਹ ਵਾਹ, ਬਹੁਤ ਯਾਨੀ ਗੀਤ ਵੀ ਲਿਖਦੇ ਨੇ। ਉਸ ਤੋਂ ਇਲਾਵਾ ਵੀ ਉਹਨਾਂ ਨੇ ਆਖਿਆ ਕਿ ਮੈਂ ਕਾਫੀ ਆਪਣਾ ਨਾਵਲ ਵਗੈਰਾ ਲਿਖਣਾ, ਇਹ ਉਹ, ਤੇ ਅੱਛੀ ਪੰਜਾਬੀ ਨਾਲ ਉਹਨਾਂ ਦਾ ਇਸ਼ਕ ਹੈ। ਅਖਾਣ ਸਰ ਉਹਨਾਂ ਨੇ ਬੜਾ ਸਾਦਾ ਜਿਹਾ ਭਿਜਵਾਇਆ, ਲੇਕਿਨ ਸਾਨੂੰ ਕਮ ਸੇ ਕਮ ਇਹਦੀ ਸਮਝ ਕੋਈ ਨਹੀਂ। ਉਹਨਾਂ ਆਖਿਆ ਜੀ ਭਾਵੇਂ ਸਰਹੰਦੀ ਸਵੋਂ ਤੇ ਭਾਵੇਂ ਪਵਾਂਦੀ ਸਵੋਂ, ਲੱਕ ਵਿਚਕਾਰ ਹੀ ਹੋਣਾ। ਹੁਣ ਅਸੀਂ ਵੀ ਬਚਪਨ ਤੋਂ ਇਹ ਕਈ ਵਾਰੀ ਸੁਣਿਆ ਆਪਣੇ ਵੱਡਿਆਂ ਕੋਲੋਂ, ਤੇ ਇਹਦਾ ਅਸਲ ਮਤਲਬ ਕੀ ਹੈ ਇਹ ਅੱਜ ਦੱਸੋ। ਇਹਦਾ ਅਸਲ ਮਤਲਬ ਇਹ ਵੇ ਕਿ ਵੇਖੋ ਨਾ, ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ, ਕੋਈ ਕੰਮ ਕਰਦੇ ਹੋ ਜ਼ਿੰਦਗੀ ਦਾ, ਜੀ ਜੀ, ਅੱਛਾ, ਉਹਦੀਆਂ ਜਿਹੜੀਆਂ ਕੋਈ ਜ਼ਰੂਰੀ ਉਹਦੇ ਖਰਚ ਨੇ ਨਾ ਜੀ, ਉਹ ਤੁਹਾਨੂੰ ਕਰਨੇ ਹੀ ਪੈਣਗੇ। ਹਾਂ ਹਾਂਜੀ, ਮਸਲਨ ਤੁਸੀਂ ਬਿਜ਼ਨਸ ਸ਼ੁਰੂ ਕਰਦੇ ਹੋ, ਉੱਥੇ ਕੋਈ ਤੁਹਾਨੂੰ ਕੋਠਾ ਛੱਤਣਾ ਪਏਗਾ, ਉੱਥੇ ਤੁਹਾਨੂੰ ਕੋਈ ਮਤਲਬ ਜਗ੍ਹਾ ਬਹਿਣ ਆਉਣ ਲਈ, ਆਉਂਦਿਆਂ ਜਾਂਦਿਆਂ ਲਈ ਕੁਰਸੀਆਂ ਮੇਜ਼ ਖਰੀਦਣੇ ਪੈਣ, ਕੁਰਸੀਆਂ ਮੇਜ਼ ਖਰੀਦਣੇ ਪੈ, ਉਹ ਤੁਸੀਂ ਜੋ ਮਰਜ਼ੀ ਕਰ ਲਓ, ਕਿਰਸਾਂ ਵੀ ਕਰ ਲੋਗੇ ਨਾ, ਤੇ ਉਹ ਤੁਹਾਨੂੰ ਮਤਲਬ ਉਹ ਜਿਹੜਾ ਨਾ ਉਹ ਕਰਨਾ ਹੀ ਪਏਗਾ। ਇਹਦੇ ਤੋਂ ਮੁਰਾਦ ਇਹ ਵੇ ਕਿ ਤੁਸੀਂ ਜੋ ਮਰਜ਼ੀ ਕਰ ਲਓ। ਭਈ ਮੰਜੀ ਦੀ ਜਿਵੇਂ ਮਿਸਾਲ ਇਹ ਵੇ ਕਿ ਤੁਸੀਂ ਸਰਹੰਦੀ ਵਾਲੇ ਪਾਸੇ ਸਿਰ ਕਰ ਲਓ ਜਾਂ ਪਵਾਂਦਾ ਵਾਲੇ ਪਾਸੇ ਕਰ ਲਓ, ਤੇ ਮੰਜੀ ਤੇ ਲੰਮਿਆ ਪੈਣਾ ਤੇ ਲੱਕ ਤੇ ਵਿਚਕਾਏ ਹੀ ਆਉਣਾ ਨਾ, ਹਾਂਜੀ, ਉਹ ਤੇ ਤੁਹਾਨੂੰ ਕਰਨਾ ਹੀ ਪੈਣਾ। ਤੇ ਮਤਲਬ ਇਹ ਵੇ ਕਿ ਬੰਦੇ ਨੂੰ ਮੱਤ ਦਿੱਤੀ ਗਈ ਹੈ ਵੀ ਬੰਦਿਆ ਜਿਹੜਾ ਤੂੰ ਇਹ ਵਿਡਣ ਵਿਡਿਆ, ਹਾਂਜੀ, ਇਹ ਤੈਨੂੰ ਖਰਚ ਜਾਂ ਜਿਹੜੀ ਕੋਈ ਮੁਸ਼ਕਲ ਇਹਦੇ ਚ ਆਉਣੀ, ਉਹ ਤੇ ਆਉਣੀ ਹੀ ਆਉਣੀ ਹੈ। ਉਹ ਤੂੰ ਇਹਦੇ ਤੋਂ ਕੀ ਕਰ ਜਾਂ ਭਾਵੇਂ ਪੀ ਕਰ, ਉਹ ਤੈਨੂੰ ਜਰਨੀ ਪੈਣੀ ਹੈ। ਹਾਂਜੀ, ਇਹ ਇਸ ਅਖਾਣ 'ਚ ਦੱਸਿਆ ਗਿਆ ਕਿ ਬੰਦੇ ਨੂੰ ਚਾਹੀਦਾ ਵੀ ਜਿਹੜਾ ਵੀ ਕੰਮ ਕਰੇ ਉਹਨੂੰ ਹੌਸਲੇ ਨਾਲ, ਜਿਹੜਾ ਦਲੇਰੀ ਨਾਲ ਕਰੇ ਤੇ ਹਿੰਮਤ ਨਾ ਕਰੇ, ਤੇ ਨਾਲ ਫਿਰ ਖੁਦਾ ਅੱਗੇ ਦੁਆ ਵੀ ਕਰੇ, ਹਾਂਜੀ, ਕਿ ਮੇਰੇ ਰੋਜ਼ਗਾਰ ਨੂੰ ਰੱਬਾ ਸੋਹਣਿਆ ਵਧਾਈ, ਮੇਰੇ ਕੰਮ ਨੂੰ ਬਿਹਤਰ ਕਰੀ, ਜਿਹੜਾ ਕੰਮ ਵੀ ਸ਼ੁਰੂ ਕਰੇ, ਹਾਂਜੀ,
तो मतलब ये अगर ਉਹਦੇ ਚੋਂ मतलब ਇਹ ਟੂ ਟੂ ਵੀ ਕਰੇਗਾ ਜੋ ਮਰਜ਼ੀ ਕਰੇਗਾ ਤੇ ਉਹਨੂੰ ਉਹਦੇ ਚੋਂ ਲੰਘਣਾ ਹੀ ਪੈਣਾ ਹੈ। ਵਾਹ ਵਾਹ ਹਾਂਜੀ। ਵਾਹ ਵਾਹ ਔਰ ਉਹ ਜਿਹੜਾ ਇਲਾਕੇ ਉਹ ਵਿਚਕਾਰ ਹੀ ਆਉਣਾ ਹੈ। ਵਾਹ ਇਹ ਵਾਹ। ਦੱਸਿਆ ਗਿਆ ਜੀ। ਹਾਂਜੀ ਪਿਆਰਿਓ, ਸਾਡੇ ਬਾਜਵਾ ਸਾਹਿਬ ਆਪਣੇ ਅਖਾਣਾਂ ਦੇ ਤਰਜੁਮੇ ਕਰਦਿਆਂ ਹੋਇਆਂ ਅਕਸਰ ਇੰਜ ਦੇ ਜਿਹੜੇ ਅਖਾਣ ਪਿੱਛੇ ਮਾਜ਼ੀ 'ਚ ਵੀ ਬਿਆਨ ਕਰਦੇ ਨੇ ਤੇ ਨਾਲ ਇੱਕ ਇੰਗਲਿਸ਼ ਦਾ ਸੈਂਟੈਂਸ ਬੋਲਦੇ ਹੁੰਦੇ ਨੇ ਕਿ ਲਾਈਫ ਇਜ਼ ਨਾਟ ਏ ਬੈਡ ਆਫ ਰੋਜ਼ਿਸ। ਵੇਖੋ ਨਾ, ਜ਼ਿੰਦਗੀ ਕੋਈ ਫੁੱਲਾਂ ਦੀ ਸੇਜ ਨਹੀਂ। ਇਹ ਜਿਹੜਾ ਅਖਾਣ ਐਲਡਰ ਸ਼ਫੀਕ ਸਾਹਿਬ ਭਿਜਵਾਇਆ ਹੈ, ਭਈ ਭਾਵੇਂ ਸਰਹੰਦੀ ਸੌਂ ਤੇ ਭਾਵੇਂ ਪਵਾਂਦੀ ਸੌਂ, ਲੱਕ ਵਿਚਕਾਰ ਹੀ ਆਉਣਾ ਹੈ। ਇਹਦਾ ਮਤਲਬ ਇਹ ਵੇ ਕਿ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਜਿਹੜੇ ਮੁਸਾਇਬ ਤੇਰੀ ਤਕਦੀਰ 'ਚ ਲਿਖ ਕੇ ਹੋਏ ਨੇ, ਉਹ ਤੇਰੇ ਸਾਹਮਣੇ ਆਉਣੇ ਹੀ ਆਉਣੇ ਨੇ। ਹੁਣ ਤੂੰ ਸਰਹੰਦੀ ਸੌਂ ਜਾਂ ਪਵਾਂਦੀ ਸੌਂ ਦਾ ਮਤਲਬ ਇਹ ਵੇ ਕਿ ਤੂੰ ਉਹਨਾਂ ਤੋਂ ਜਾਨ ਛੁਡਾਉਣ ਵਾਸਤੇ ਜਿੰਨੇ ਮਰਜ਼ੀ ਹੱਥ ਪੈਰ ਮਾਰੇ, ਉਹ ਤੇਰੇ ਸਾਹਮਣੇ ਮੁਸ਼ਕਲ ਆਉਣੀ ਆਉਣੀ ਹੈ। ਜਿਵੇਂ ਆਖਦੇ ਨੇ ਕਿ ਪੇਸ਼ ਆਣੀ ਹੈ ਵਹੀ ਜੋ ਨਕਸ਼ੇ ਪੇਸ਼ਾਨੀ ਪੇ ਹੈ। ਜੋ ਤੇਰੇ ਭਾਗਾਂ 'ਚ ਲਿਖ ਦਿੱਤਾ ਗਿਆ ਹੈ, ਤੇਰੀ ਪੇਸ਼ਾਨੀ ਦੇ ਉੱਤੇ ਮਾਲਕ ਸੱਚੇ ਨੇ ਜਿਹੜੀਆਂ ਲੀਕਾਂ ਵਾਹ ਛੜੀਆਂ ਨੇ, ਉਹ ਤਕਦੀਰ ਦੀਆਂ ਲੀਕਾਂ ਜਿਹੜੀਆਂ ਨੇ ਉਹਨਾਂ ਦਾ ਤੈਨੂੰ ਸਾਹਮਣਾ ਕਰਨਾ ਹੀ ਪੈਣਾ। ਅੱਲਾ ਦੇ ਆ ਬੰਦਿਆ, ਤੇ ਇਸ ਅਖਾਣ 'ਚ ਮੱਤ ਦਿੱਤੀ ਗਈ ਹੋਈ ਏ ਕਿ ਤੂੰ ਮਰਦਾਨਾ ਵਾਰ ਮੁਕਾਬਲਾ ਕਰ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਔਕੜਾਂ ਦਾ। ਹਯਾਤੀ ਦੇ ਪੰਧ ਦੇ ਵਿੱਚ ਤੈਨੂੰ ਪੇਸ਼ ਆਉਣ ਵਾਲੇ ਜਿਹੜੇ ਮੁਸਾਇਬ ਨੇ, ਉਹਨਾਂ ਦੇ ਨਾਲ ਟਕਰਾ। ਡਰਨਾ ਏ ਕਿਉਂ? ਵੇਖ ਕੇ ਐਵੇਂ ਝੁੱਲਦੇ ਝੱਖੜ ਝੁੱਲਣ ਦੇ, ਪੈ ਕੇ ਤੂਫਾਨਾਂ ਦੀ ਹੱਥੀਂ ਦਿਲ ਦੇ ਝਾਕੇ ਖੁੱਲਣ ਦੇ। ਬੰਦਾ ਨਸੇ ਤੇ ਨਸਿਆ ਜਾਨ ਨਹੀਂ ਛੁੱਟਦੀ। ਅੱਲਾਹ ਪਾਕ ਅੱਗੇ ਗਿੜਗੜਾਉਣਾ ਚਾਹੀਦਾ, ਉਹਦੀ ਮਦਦ ਮੰਗਣੀ ਚਾਹੀਦੀ ਹੈ। ਤੇ ਹਯਾਤੀ ਦੇ ਸਫ਼ਰ 'ਚ ਆਉਣ ਵਾਲੀਆਂ ਮੁਸੀਬਤਾਂ, ਜ਼ਿੰਮੇਦਾਰੀਆਂ, ਅਜਿਹੇ ਅਮੂਰ ਟੱਬਰਦਾਰੀ ਦੇ ਵਿੱਚ ਜਿਹੜੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਨੇ, ਇਸੇ ਤਰ੍ਹਾਂ ਹੀ ਆਪਣੇ ਮੁਆਸ਼ਰੇ 'ਚ ਰਹਿੰਦੇ ਆ। ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਸਾਨੂੰ ਬਹਰਹਾਲ ਸਰ ਅੰਜਾਮ ਦੇਣੇ ਪੈਂਦੇ ਨੇ, ਔਰ ਉਹ ਦੇਣੇ ਚਾਹੀਦੇ ਨੇ। ਮਰਦਾਨਾ ਵਾਰ ਜਿਹੜੇ ਖਰਚੇ ਹੁੰਦੇ ਨੇ ਉਹ ਕਰਨੇ ਚਾਹੀਦੇ ਨੇ। ਜਿੱਥੇ ਮਿਲਣ ਵਰਤਨ ਕਰਨਾ ਹੈ, ਨਿਉਂਦਰਾ ਭਾਂਜੀ ਕਰਨੀ ਹੈ, ਉਹ ਸਾਨੂੰ ਕਰਨੀ ਚਾਹੀਦੀ ਹੈ, ਨਸਣਾ ਨਹੀਂ ਚਾਹੀਦਾ। ਇਹ ਇਸ ਅਖਾਣ 'ਚ ਮੱਤ ਦਿੱਤੀ ਗਈ ਹੋਈ ਹੈ। ਵਾਹ ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਵਿਲਾਗ ਦਾ ਸਮਾਂ ਬੀਤ ਗਿਆ। ਹੁਣ ਦਿਓ ਸਾਨੂੰ ਇਜਾਜ਼ਤ। ਲੈ ਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट